ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਦਸੰਬਰ 2015 29 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਅਮਰੀਕਨ ਪਰਸਪੈਕਟਿਵ ਤੋਂ ਸਾਡੇ ਲਈ ਇੱਕ ਮੁਬਾਰਕ ਦਿਨ ਹੈ ਜੀ। ਵੈਸੇ ਤਾਂ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 14 ਦਸੰਬਰ ਨੂੰ ਵਾਈਟ ਹਾਊਸ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜੀ। ਜਿਹੜਾ ਸਮਾਗਮ ਕਿ ਲਗਭਗ 2 ਘੰਟੇ ਤੋਂ ਜ਼ਿਆਦਾ ਚੱਲਿਆ, 3 ਤੋਂ 5 ਦੇ ਕਰੀਬ। ਉਸ ਨੂੰ ਸਾਡੀ ਟੀਵੀ 84 ਦੀ ਟੀਮ ਨੇ ਵੀ ਕਵਰ ਕੀਤਾ ਔਰ ਉਸ ਨੂੰ ਆਉਣ ਵਾਲੇ ਮੋਸਟ ਲਾਈਕਲੀ ਟੁਮਾਰੋ ਕੱਲ ਦਿਖਾਇਆ ਵੀ ਜਾਏਗਾ ਜੀ। ਔਰ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ, ਗੁਰਬਾਣੀ ਕੀਰਤਨ, ਬਰੀਫ ਪ੍ਰੈਜੈਂਟੇਸ਼ਨ। ਔਰ ਇਹ ਇੱਕ ਮੁਬਾਰਕ ਗੱਲ ਹੈ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ, ਹਾਲਾਂਕਿ ਇਹ ਉਹਨਾਂ ਦੀ ਪ੍ਰੈਜ਼ੀਡੈਂਸੀ ਦਾ ਅਖੀਰਲਾ ਵਕਤ ਹੋਏਗਾ, ਸ਼ਾਇਦ ਇੱਕ ਮੌਕਾ ਹੋਰ ਹੋਏ ਕਿਉਂਕਿ ਉਦੋਂ ਤੱਕ ਇਲੈਕਸ਼ਨ ਹੋ ਜਾਏਗੀ, ਪਰ ਅਗਲੀ ਉਸ ਤੋਂ ਫੈਬਰਵਰੀ 'ਚ ਜਾ ਕੇ ਪ੍ਰੈਜ਼ੀਡੈਂਟ ਸਹੁੰ ਚੁੱਕਦੇ ਨੇ ਜੀ। ਲੇਕਿਨ ਇੱਕ ਗੱਲ ਦਾ ਇਹਦੇ 'ਚ ਜ਼ਰੂਰ ਔਰ ਇਹਦੇ 'ਚ ਜਿਹੜੇ ਹੋਰ ਵੀ ਸਿੱਖ ਐਕਟਿਵਿਸਟ, ਫਰੈਂਡਸ ਆਫ ਸਿੱਖ ਕਾਕਸ ਔਰ ਉਸ ਨਾਲ ਸੰਬੰਧਿਤ ਵੀਰ ਵੀ ਨੇ, ਅਸੀਂ ਇਹਦਾ ਜ਼ਿਕਰ ਅਕਸਰ ਕੀਤਾ ਔਰ ਕਿਹਾ ਵੀ ਹੈ ਕਿ ਬੇਸ਼ੱਕ ਸਮਾਗਮ ਵਾਈਟ ਹਾਊਸ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਹੈ, ਸਾਰੀਆਂ ਜਿਹੜੀਆਂ ਪ੍ਰੋਮੀਨੈਂਟ ਜਥੇਬੰਦੀਆਂ ਨੇ ਉਹਨਾਂ ਨੂੰ ਉਹ ਵਕਤ ਦਿੰਦੇ ਨੇ ਬਿਫੋਰ ਕਿ ਇੰਨੇ ਬੰਦੇ ਤੁਸੀਂ ਜਿਹੜੇ ਹੈ ਰਿਕਮੈਂਡ ਕਰੋ। ਇਸ ਵਾਰ ਉਹਨਾਂ ਦੀ ਰਿਕਮੈਂਡੇਸ਼ਨ ਸੀ ਕਿ ਉਹ ਚਾਹੁੰਦੇ ਨੇ ਕਿ ਯੂਥ ਲੀਡਰਸ਼ਿਪ ਜਿਹੜੀ ਹੈ ਉਹ ਐਮਰਜ ਹੋਏ ਤੇ ਫਿਰ ਘੱਟੋ ਘੱਟ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਬਿਲੋ 40 ਇਅਰਸ ਆਫ ਏਜ ਹੋਣੇ ਚਾਹੀਦੇ ਨੇ। ਚਲੋ, ਜਥੇਬੰਦੀਆਂ ਨੇ ਉਸ ਕ੍ਰਾਈਟੇਰੀਆ ਨੂੰ ਵੀ ਫੁੱਲਫਿਲ ਕੀਤਾ, ਲੇਕਿਨ ਇਹਦੇ ਬਾਵਜੂਦ ਜੇ ਵਾਈਟ ਹਾਊਸ ਵੱਲੋਂ ਇਹ ਸਮਾਗਮ ਆਰਗੇਨਾਈਜ਼ ਕੀਤਾ ਜਾਂਦਾ ਹੈ ਤੇ ਇਹਨਾਂ ਸਾਰੇ ਵਰ੍ਹਿਆਂ 'ਚ ਨਾ ਕਦੇ ਪ੍ਰੈਜ਼ੀਡੈਂਟ ਓਬਾਮਾ ਨੇ ਖੁਦ ਸ਼ਮੂਲੀਅਤ ਕੀਤੀ, ਤੇ ਜੇ ਪ੍ਰੈਜ਼ੀਡੈਂਟ ਖੁਦ ਬਿਜ਼ੀ ਨੇ ਜਾਂ ਨਹੀਂ ਆ ਸਕਦੇ ਤੇ ਘੱਟੋ ਘੱਟ ਫਸਟ ਲੇਡੀ ਮਿਸ਼ੇਲ ਓਬਾਮਾ ਉਹਦੇ 'ਚ ਜ਼ਰੂਰ ਪ੍ਰੈਜ਼ੈਂਟ ਹੁੰਦੀ ਤੇ ਇਸ ਦੀ ਹੋਰ ਵੀ ਕ੍ਰੈਡੀਬਿਲਿਟੀ ਹੁੰਦੀ। ਹਾਲਾਂਕਿ ਬੜੇ ਸਤਿਕਾਰਤ ਤਰੀਕੇ ਨਾਲ ਉਹਨਾਂ ਦੇ ਜਿਹੜੇ ਆਫੀਸ਼ੀਅਲਸ ਨੇ, ਹਾਇਰ ਅਪਸ, ਉਹ ਸ਼ਮੂਲੀਅਤ ਕਰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡੀਆਂ ਧਿਰਾਂ ਦੀ ਜਾਂ ਸਾਡੀਆਂ ਉਹ ਆਰਗੇਨਾਈਜੇਸ਼ਨ ਜਿਹੜੀਆਂ ਐਕਟਿਵ ਨੇ ਉਹਨਾਂ ਨੇ ਯਤਨ ਵੀ ਕੀਤਾ। ਹੋਰ ਕੁਛ ਮੁੱਦੇ ਜਿਵੇਂ ਕਿਰਪਾਨ ਹੈ ਜਾਂ ਕੁਛ ਨੂੰ ਉਹ ਅਕੋਮੋਡੇਟ ਕਰਦੇ ਨੇ, ਕੁਛ ਉਹਨਾਂ ਦੇ ਸਿਕਿਉਰਿਟੀ ਕੰਸਰਨ ਹੁੰਦੇ ਨੇ। ਇੱਕ ਇਵੈਂਟ ਐਸਟੈਬਲਿਸ਼ਡ ਹੈ, ਪਰ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਜੇ ਵਾਈਟ ਹਾਊਸ ਦੇ ਸੱਦੇ ਤੇ ਵਾਈਟ ਹਾਊਸ ਦੀ ਵਿਸਿਨਿਟੀ ਦੇ ਵਿੱਚ ਸਮਾਗਮ ਹੋ ਰਿਹਾ ਤੇ ਫਿਰ ਵਾਈਟ ਹਾਊਸ ਦੇ ਮਾਲਕ ਤਾਂ ਪ੍ਰੈਜ਼ੀਡੈਂਟ ਔਰ ਫਸਟ ਲੇਡੀ ਹੁੰਦੇ ਨੇ, ਉਹਨਾਂ ਦੀ ਜਿਹੜੀ ਹੈ ਉਹ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਸੋ ਸਟਿਲ ਇੱਕ ਠੀਕ ਦਿਸ਼ਾ ਵੱਲ ਠੀਕ ਕਦਮ ਹੈ ਔਰ ਉਹਨੂੰ ਅਸੀਂ ਵੈਲਕਮ ਕਰਦੇ। ਔਰ ਇੱਕ ਇਹਦੇ ਨਾਲ ਜੁੜੀ ਹੋਈ ਖਬਰ ਜਿਹੜੀ ਬੇਸ਼ੱਕ ਇੱਕ ਦਿਨ ਪਹਿਲਾਂ ਦੀ ਇਹ ਖਬਰ ਹੈ ਔਰ ਨਿਊਯਾਰਕ ਟਾਈਮਜ਼ ਨੇ ਵੀ ਇਸ ਦੇ ਉੱਤੇ ਵਿਸ਼ੇਸ਼ ਸਟੋਰੀ ਕੀਤੀ ਹੈ ਜੀ। ਅੱਜ ਲਗਭਗ ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਔਰ ਭਾਰਤ ਦੇ ਮੀਡੀਆ ਨੇ ਵੀ ਇਸ ਨੂੰ ਚੁੱਕਿਆ, ਕਿਉਂਕਿ ਇਹ ਉਹ ਮੁੱਦਾ ਹੈ ਜਿਹਦੇ ਲਈ 9/11 ਤੋਂ ਬਾਅਦ ਇਹਦੇ ਬਾਵਜੂਦ ਕਿ ਹੇਟ ਕ੍ਰਾਈਮਸ ਦੀ ਗਿਣਤੀ ਵਧੀ, ਬਹੁਤ ਸਾਰੇ ਚੈਲੰਜਸ ਸਿੱਖਾਂ ਨੂੰ ਇਸ ਧਰਤੀ ਦੇ ਉੱਤੇ ਮਹਿਸੂਸ ਹੋਏ, ਲੇਕਿਨ ਸਾਡੀਆਂ ਯੰਗਸਟਰਸ ਦੀਆਂ ਜਥੇਬੰਦੀਆਂ ਨੇ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ, ਸਿੱਖ ਕੋਲੀਸ਼ਨ, ਸੈਲਡੈਫ, ਯੂਨਾਈਟਿਡ ਸਿੱਖਸ, ਮੈਂ ਸਮਝਦਾ ਵੀ ਸਾਰਿਆਂ ਦਾ ਹੀ ਆਪੋ ਆਪਣੇ ਲੈਵਲ ਦੇ ਉੱਤੇ ਯੋਗਦਾਨ ਹੈ। ਔਰ ਇੱਕ ਪਾਸੇ ਬੇਸ਼ੱਕ ਸਿੱਖ ਹੇਟ ਕ੍ਰਾਈਮ ਦਾ ਸਾਹਮਣਾ ਕਰ ਰਹੇ ਸੀ, ਦੂਸਰੇ ਪਾਸੇ ਇਹ ਜ਼ੋਰਦਾਰ ਲੌਬੀ ਚੱਲ ਰਹੀ ਸੀ ਜਿਹਦੇ 'ਚ ਕਾਂਗਰਸਮੈਨਾਂ ਦੀ ਔਰ ਸੈਨੇਟਰਸ ਦੀ ਵੀ ਸਪੋਰਟ ਲਈ ਗਈ ਕਿ US ਆਰਮੀ ਦੇ ਵਿੱਚ ਸਿੱਖਾਂ ਨੂੰ ਦਸਤਾਰ ਸਿੱਖੀ ਸਰੂਪ ਦੇ ਨਾਲ ਕੰਬੈਟ ਦੇ ਵਿੱਚ ਫਰੰਟਲ ਲਾਈਨਸ ਦੇ ਵਿੱਚ ਸਰਵ ਕਰਨ ਦਾ ਜਿਹੜਾ ਹੱਕ ਮਿਲਣਾ ਚਾਹੀਦਾ ਹੈ, ਜਿਹੜਾ ਕਿ ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਉਹਨਾਂ ਨੇ ਸਰਵ ਕੀਤਾ ਹੈ ਸਿੱਖੀ ਸਰੂਪ 'ਚ ਜੀ। ਔਰ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ 'ਚ ਅਮਰੀਕਨ ਫੌਜਾਂ ਭਾਰਤ ਵਿਚਲੀਆਂ ਸਿੱਖ ਫੌਜਾਂ ਦੇ ਨਾਲ ਰਲ ਕੇ ਉਹਨਾਂ ਨੇ ਅੱਡ ਫਰੰਟਸ, ਉਹ ਭਾਵੇਂ ਬਰਮਾ ਦਾ ਹੋਏ ਜਾਂ ਮਿਡਲ ਈਸਟ ਹੋਏ ਜਾਂ ਯੂਰਪ ਹੋਏ, ਫਰਾਂਸ ਹੋਏ, ਸਾਈਡ ਬਾਈ ਸਾਈਡ ਲੜੇ। ਔਰ ਈਵਨ ਵੀਅਤਨਾਮ ਵਾਰ ਦੇ ਵਿੱਚ ਵੀ ਸਰਵ ਕੀਤਾ ਹੈ। ਪ੍ਰੈਜ਼ੀਡੈਂਟ ਰੀਗਨ ਦੇ ਵੇਲੇ ਜਦੋਂ ਸਟ੍ਰਿਕਟ ਡਰੈਸ ਕੋਡ ਦੇ ਨਾਂ ਥੱਲੇ
ਜਿਹੜਾ ਹੈ ਉਹ ਉਹਨਾਂ ਨੇ ਦਸਤਾਰ ਔਰ ਦਾੜੀ ਨੂੰ ਡਰੈਸ ਕੋਡ ਦੇ ਮੁਤਾਬਕ ਜਿਹੜਾ ਉਹ ਬਾਹਰ ਕੱਢ ਦਿੱਤਾ ਹੈ। ਨਤੀਜੇ ਦੇ ਤੌਰ ਤੇ ਜਿਹੜਾ ਇਸ ਬਾਰੇ ਬੇਸ਼ੱਕ ਲਿਟੀਗੇਸ਼ਨ ਵੀ ਹੋਈ, ਪਰ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਡਿਕਰੀ ਸੀ ਔਰ ਉਹਦਾ ਵਰਡ ਫਾਈਨਲ ਹੁੰਦਾ ਹੈ, ਫਿਰ ਹੌਲੀ ਹੌਲੀ ਸਿੱਖਾਂ ਨੇ ਇਸ ਦੇ ਲਈ ਦੂਸਰੇ ਪਾਸਿਓਂ ਜਿਵੇਂ ਮੈਡੀਕਲ ਸਰਵਿਸਿਜ਼ ਸੀ ਉਹਨਾਂ ਰਾਹੀਂ ਸਰਵ ਕੀਤਾ। ਔਰ ਇਸ ਵੇਲੇ ਆਲਰੇਡੀ ਜਿਹੜੇ 3 ਆਫੀਸਰਸ ਨੇ, ਮੇਜਰ ਕਮਲਜੀਤ ਸਿੰਘ, ਕੈਪਟਨ ਤੇਜਦੀਪ ਸਿੰਘ ਰਤਨ ਔਰ ਕਾਰਪੋਰਲ ਸਿਮਰਨਪ੍ਰੀਤ ਸਿੰਘ ਲਾਂਬਾ। ਇਹ ਸਿਮਰਨਪ੍ਰੀਤ ਸਿੰਘ ਲਾਂਬਾ ਤਾਂ ਐਜ਼ ਏ ਇੰਟਰਪ੍ਰੇਟਰ ਨੇ, ਪਰ ਦੂਸਰੇ 2 ਜਿਹੜੇ ਨੇ ਉਹ ਮੈਡੀਕਲ ਕੈਟਾਗਰੀ ਚੋਂ, ਉਹਨਾਂ ਨੂੰ ਵੀ ਇਸ ਲਈ ਉਹਨਾਂ ਨੇ ਐਕਸੈਪਸ਼ਨ ਦਿੱਤੀ ਕਿ ਆਲਰੇਡੀ ਜਦੋਂ ਉਹਨਾਂ ਨੇ ਜੁਆਇਨ ਕੀਤਾ ਸੀ ਤੇ ਉਹਨਾਂ ਨੇ ਇਹ ਹੱਕ ਮੰਗਿਆ ਸੀ। ਲੇਕਿਨ ਕੰਬੈਟ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਾਮਲ ਸਿੱਖਾਂ ਨੂੰ ਕਰਨ ਦੇ ਲਈ ਰੁਕਾਵਟ ਰਹੀ। ਮਿਲਟਰੀ ਨੇ ਕੁਝ ਸਮਾਂ ਪਹਿਲਾਂ ਇੱਕ ਥੋੜਾ ਜਿਹਾ ਕੰਸੈਸ਼ਨਲ ਪਲੇਟਫਾਰਮ ਜ਼ਰੂਰ ਦਿੱਤਾ ਸੀ ਕਿ ਜੀ ਔਨ ਪਰਮਿਸ਼ਨ ਫॉर ਸਮਾਲ ਟਾਈਮ ਇਟ ਕੈਨ ਬੀ ਰਿਵੋਕਡ ਦਿਸ ਦੈਟ, ਪਰ ਚਲੋ ਉਦੋਂ ਵੀ ਅਸੀਂ ਇਸ ਗੱਲ ਨੂੰ ਪੋਜ਼ਿਟਿਵਲੀ ਡਿਸਕਸ ਕੀਤਾ ਸੀ ਕਿ ਐਟ ਲੀਸਟ ਉਹਨਾਂ ਨੇ ਦਰਵਾਜ਼ਾ ਤਾਂ ਨਹੀਂ ਖੋਲਿਆ, ਵਿੰਡੋ ਵੀ ਨਹੀਂ ਖੋਲੀ, ਪਰ ਉੱਤੋਂ ਜਿਹੜਾ ਰੋਸ਼ਨਦਾਨ ਹੈ ਉਹ ਮਾੜਾ ਜਿਹਾ ਚੱਕਿਆ ਕਿ ਉਸ ਹਨੇਰੇ ਦੇ ਵਿੱਚ ਥੋੜੀ ਜਿਹੀ ਰੋਸ਼ਨੀ ਜ਼ਰੂਰ ਆਈ ਹੈ। ਔਰ ਅਸੀਂ ਸਮਝਦੇ ਹਾਂ ਵੀ ਉਸ ਰੋਸ਼ਨੀ 'ਚ ਹੁਣ ਉਹ ਜਿਹੜਾ ਵੈਂਟੀਲੇਟਰ ਹੈ ਹੋਰ ਵੀ ਚੱਕਿਆ ਗਿਆ ਹੈ। ਔਰ ਇਹ ਚੰਗੀ ਗੱਲ ਹੈ ਕਿ 27 ਸਾਲਾ ਸਿਮਰਤਪਾਲ ਸਿੰਘ ਜਿਹੜੇ ਨੇ, ਜਿਹੜੇ ਹੁਣ ਕੈਪਟਨ ਨੇ US ਆਰਮੀ 'ਚ, ਲਗਭਗ 27-28 ਸਾਲ ਦੀ ਇਹਨਾਂ ਦੀ ਉਮਰ ਹੈ ਔਰ ਲਗਭਗ 10 ਸਾਲ ਪਹਿਲਾਂ ਜਦੋਂ ਇਹਨਾਂ ਨੇ ਜੁਆਇਨ ਕੀਤਾ ਹੈ ਇਹ ਸਿੱਖੀ ਸਰੂਪ 'ਚ ਐਜ਼ ਏ ਕੈਡਿਟ ਗਏ, ਪਰ ਇਹਨਾਂ ਨੂੰ ਫੋਰਸ ਕੀਤਾ ਗਿਆ ਇਸ ਨੌਜਵਾਨ ਨੂੰ ਕਿ ਤੂੰ ਇਵੇਂ ਸਰਵ ਨਹੀਂ ਕਰ ਸਕਦਾ। ਔਰ ਜਿਵੇਂ ਉਹਨੇ ਨਿਊਯਾਰਕ ਟਾਈਮਜ਼ ਆਪਣੇ ਇੰਟਰਵਿਊ 'ਚ ਕਿਹਾ, ਉਹਨੇ ਕਿਹਾ ਮੇਰੇ ਲਈ ਇਹ ਬਹੁਤ ਔਖਾ ਸੀ ਜਦੋਂ ਮੈਂ ਆਪਣੇ ਸਿਰ ਤੋਂ ਮੇਰੇ ਕੇਸ ਲਾਏ ਗਏ, ਮੈਂ ਬਹੁਤ ਬੇਚੈਨ ਹੋਇਆ, ਬੇਆਰਾਮ ਹੋਇਆ। ਔਰ ਉਹਨੇ ਕਿਹਾ ਵੀ 10 ਸਾਲ ਮੈਂ ਡਬਲ ਲਾਈਫ ਜੀਵੀ ਹੈ। ਔਰ ਉਹਨੇ ਕਿਹਾ ਕਿ ਵੀ ਮੈਂ ਜਦੋਂ ਮੈਂ ਸ਼ੇਵ ਵੀ ਕਰਦਾ ਸੀ ਮੈਂ ਸ਼ੀਸ਼ੇ 'ਚ ਆਪਣੀ ਸ਼ਕਲ ਨਹੀਂ ਸੀ ਦੇਖਦਾ ਕਿਉਂਕਿ ਮੈਂ ਆਪਣੇ ਆਪ ਨੂੰ ਫੇਸ ਨਹੀਂ ਸੀ ਕਰਨਾ ਚਾਹੁੰਦਾ। ਔਰ ਲੇਕਿਨ ਇਹਦੇ ਬਾਵਜੂਦ ਜਿਹੜੀ ਗੱਲ ਉਹਨੇ ਬਹੁਤ ਚੰਗੀ ਕਹੀ, ਔਰ ਮੈਂ ਸਮਝਦਾ ਮੈਂ ਨਿਊਯਾਰਕ ਟਾਈਮਜ਼ ਦੀ ਸਟੋਰੀ ਜਿਹੜੀ ਫਿਰ ਦੂਸਰਿਆਂ ਨੇ ਵੀ ਪਿਕ ਕੀਤੀ, ਉਹਨੇ ਕਿਹਾ ਵੀ ਮੇਰੇ ਸਾਹਮਣੇ 2 ਚੈਲੰਜਸ ਸੀ। ਇੱਕ ਮੇਰਾ ਧਰਮ ਜਿਹੜਾ ਕਿ ਮੈਨੂੰ ਓਪਰੈਸਡ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਖਲੋਣਾ ਸਿਖਾਉਂਦਾ ਹੈ, ਓਪਰੈਸਰ ਦੇ ਅਗੇਂਸਟ ਲੜਨਾ ਸਿਖਾਉਂਦਾ ਹੈ, ਉਸ ਦੇ ਖਿਲਾਫ ਖਲੋਣਾ ਸਿਖਾਉਂਦਾ ਹੈ। ਤੇ ਦੂਸਰੇ ਪਾਸੇ ਉਹ ਮੈਂ ਤਾਂ ਹੀ ਕਰ ਸਕਦਾ ਸੀ ਜੇ ਮੈਂ ਮਿਲਟਰੀ 'ਚ ਸਰਵ ਕਰਦਾ, ਮੈਂ ਕੌੜਾ ਘੁੱਟ ਭਰ ਲਿਆ, ਪਰ ਮੈਂ ਇੱਥੋਂ ਜਾ ਕੇ ਘਰ ਜਾ ਕੇ ਪੱਗ ਬੰਨ੍ਹ ਲੈਂਦਾ ਸੀ, ਪਰ ਮੈਂ ਬਹੁਤ ਪੇਨ 'ਚ ਰਿਹਾ। ਔਰ ਇਸ ਨੌਜਵਾਨ ਨੇ, ਸਿਮਰਤਪਾਲ ਸਿੰਘ ਨੇ, ਅਫਗਾਨਿਸਤਾਨ ਦੇ ਵਿੱਚ ਵੀ ਇੱਕ ਪੂਰੀ ਪਲਾਟੂਨ ਕੰਬੈਟ ਇੰਜੀਨੀਅਰਸ ਦੀ ਜਿਹੜੀ ਹੈ ਲੀਡ ਕੀਤੀ, ਬੜੀ ਬਹਾਦਰੀ ਨਾਲ ਇਹ ਲੜਿਆ, ਜਿਸ ਪਲਾਟੂਨ ਨੇ ਜਿਹੜੇ ਸੜਕਾਂ ਦੇ ਉੱਤੇ ਪਏ ਬੰਬ ਹੁੰਦੇ ਨੇ ਉਹ ਕਲੀਅਰ ਕੀਤੇ। ਔਰ ਇਸ ਬਹਾਦਰੀ ਦੇ ਲਈ ਇਸ ਨੌਜਵਾਨ ਨੂੰ ਅਮਰੀਕਾ ਦਾ ਜਿਹੜਾ ਫੌਜੀ ਆਨਰ ਹੈ, ਬ੍ਰੌਂਜ਼ ਸਟਾਰ ਉਹਨੂੰ ਕਹਿੰਦੇ ਨੇ, ਉਹ ਵੀ ਦਿੱਤਾ ਗਿਆ। ਔਰ ਉਹਨੇ ਕਿਹਾ ਕਿ ਹੁਣ ਜਿਹੜਾ ਉਹਨਾਂ ਦੇ ਮਿਲਟਰੀ ਹੈੱਡ ਨੇ ਉਹਨਾਂ ਨੇ ਉਹਨੂੰ ਅਲਾਉ ਕੀਤਾ ਹੈ ਕਿ ਉਹ ਕੇਸ ਦਾੜੀ ਰੱਖ ਸਕਦੇ, ਭਾਵੇਂ ਜਿਵੇਂ ਕਿ ਪਹਿਲਾਂ ਅਸੀਂ ਕਿਹਾ ਕਿ ਵੀ ਉਹਨਾਂ ਨੇ ਥੋੜਾ ਜਿਹਾ ਖੋਲਿਆ ਸੀ ਰੋਸ਼ਨਦਾਨ, ਔਰ ਉਹਦੇ ਥੱਲੇ ਟੈਂਪਰੇਰੀ ਹੈ ਪਰਮਿਸ਼ਨ। ਬਹੁਤ ਸਾਰੀਆਂ ਮੀਡੀਆ ਆਊਟਲੈਟ 30 ਡੇਜ਼ ਕਿਹਾ ਗਿਆ, ਪਰ ਮੈਂ ਸਮਝਦਾ ਵੀ ਭਾਵੇਂ 10 ਸਾਲ ਇਹ ਸਿੱਖੀ ਸਰੂਪ ਤੋਂ ਬਿਨਾਂ ਰਿਹਾ, ਪਰ ਇਸ ਵਿਚਲਾ ਸਿੱਖ ਜਿਉਂਦਾ ਰਿਹਾ। ਔਰ ਜਿਵੇਂ ਉਹਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਔਰ ਨਾਲ ਦੀ ਨਾਲ ਉਹਨੇ ਪੂਰਾ ਆਪਣਾ ਫਿਰ ਸਿੱਖੀ ਜਿਹੜੀ ਹੈ ਭਵਕਾਰ ਵੀ ਮਾਰਿਆ। ਉਹਨੇ ਕਿਹਾ ਜੀ ਹੁਣ ਮਹੀਨੇ ਵਾਲੀ ਗੱਲ ਨਹੀਂ, ਜੇ ਮੈਨੂੰ ਇਹ ਮੁੜ ਕੇ ਪਾਬੰਦੀ ਲਾਈ ਤਾਂ ਮੈਂ ਸੂਹ ਕਰਾਂਗਾ ਇਹਨਾਂ ਨੂੰ। ਸੋ ਮਤਲਬ ਇਹ ਹੈ ਵੀ ਉਹਦੇ ਵਿਚਲਾ ਸਿੱਖ ਖਲੋ ਗਿਆ ਕਿ ਨਾਓ ਆਈ ਵਿਲ ਫਾਈਟ ਬੈਕ, ਕਿ ਉਦੋਂ ਤਾਂ ਮੈਨੂੰ। ਔਰ ਮੈਂ ਸਮਝਦਾ ਵੀ ਇਸ ਸਮੇਂ ਦੌਰਾਨ ਜਿਵੇਂ ਸਾਰਿਆਂ ਨੇ, ਔਰ ਖਾਸ ਤੌਰ ਤੇ ਸਿੱਖ ਕੋਲੀਸ਼ਨ ਆਰਗੇਨਾਈਜੇਸ਼ਨ ਜਿਹੜੀ ਕਿ ਇਸ ਮੁੱਦੇ ਦੇ ਉੱਤੇ ਯੂਨਾਈਟਿਡ ਸਿੱਖਸ ਨੇ ਨਿਊਯਾਰਕ ਦੇ ਵਿੱਚ ਇਕਨੂਰ ਸਿੰਘ ਦਾ ਕੇਸ ਜਿੱਤਿਆ, ਜਿਹੜਾ ਕਿ ਟ੍ਰੇਨਿੰਗ ਰਿਜ਼ਰਵ ਵਾਲੇ ਸੀ, ਔਰ ਇਕਨੂਰ ਸਿੰਘ ਨੂੰ ਅਸੀਂ ਸਟੂਡੀਓ ਦੇ ਵਿੱਚ ਇੰਟਰਵਿਊ ਵੀ ਕੀਤੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਮਾਮਲਿਆਂ 'ਚ ਕੋਈ ਇੱਕ ਨੂੰ ਕ੍ਰੈਡਿਟ ਲੈਣਾ ਜਾਂ ਦੇਣਾ ਇਹ ਨਹੀਂ ਬਣਦਾ ਹੈ। ਇਹਦੇ 'ਚ ਜਿਹਨੇ ਵੀ ਐਫਰਟ ਕੀਤਾ, ਔਰ ਜਿਹੜੀ ਇਹਨਾਂ ਦੀ ਪਾਵਰਫੁਲ ਸੈਨੇਟ ਦੀ ਕਮੇਟੀਜ਼ ਨੇ ਉਹਨਾਂ ਦੀਆਂ ਸਟੇਟਮੈਂਟਸ, ਕਾਂਗਰਸਮੈਨ ਇਸ ਦੇ ਲਈ ਖਲੋਤੇ, ਔਰ ਕੌਨਸਟੈਂਟ ਲੌਬੀ ਥਾਂ ਥਾਈਂ। ਔਰ ਇਸ ਦਾ ਨਤੀਜਾ ਹੈ ਕਿ ਅੱਜ ਕੈਪਟਨ ਸਿਮਰਤਪਾਲ ਸਿੰਘ ਜਿਹੜਾ ਆਪਣੇ ਸਿੱਖੀ ਸਰੂਪ ਦੇ ਨਾਲ ਸਰਵ ਕਰਨ ਦਾ ਉਹਨੂੰ ਹੱਕ ਮਿਲਿਆ। ਸੋ ਗੱਲ ਸਾਡੀ ਅੱਗੇ ਤੁਰ ਪਈ ਹੈ। ਔਰ ਗੱਲ ਇਹੀ ਨਹੀਂ ਹੈ, ਇਹ ਖਬਰ ਸਭ ਤੋਂ ਪਹਿਲਾਂ ਮੇਰੇ ਇੱਕ ਮਿੱਤਰ
ਜਿਹੜੇ ਕਿ ਪਹਿਲੇ ਮੁਸਲਿਮ ਅਟਾਰਨੀ ਅਮਰੀਕਨ ਸੁਪਰੀਮ ਕੋਰਟ 'ਚ ਜਿਨ੍ਹਾਂ ਨੂੰ ਪ੍ਰੈਕਟਿਸ ਦਾ ਹੱਕ ਮਿਲਿਆ ਸੀ, ਮੁਵਾਇਦ ਸ਼ਾਹ ਨੇ ਭੇਜੀ ਜੀ। ਔਰ ਉਸ ਤੋਂ ਪਹਿਲਾਂ ਮੈਂ ਅਜੇ ਦੇਖੀ ਨਹੀਂ ਸੀ, ਫਿਰ ਡਾਕਟਰ ਅਰਵਿੰਦਰ ਸਿੰਘ ਹੋਰਾਂ ਦਾ ਲਿੰਕ ਵੀ ਆਇਆ। ਔਰ ਮੈਂ ਇਹ ਸਮਝ ਸਕਦਾ ਹਾਂ ਵੀ ਜਦੋਂ ਮੁਵਾਇਦ ਸ਼ਾਹ ਜਾਂ ਦੂਸਰੇ ਸਾਡੇ ਮਿੱਤਰ ਭੇਜਦੇ ਨੇ, ਉਹ ਇਹ ਸਮਝਦੇ ਨੇ ਕਿ ਇਸ ਦੇ ਨਾਲ ਬਾਕੀਆਂ ਦਾ ਦਰਵਾਜ਼ਾ ਵੀ ਖੁੱਲ ਜਾਂਦਾ ਜੀ, ਕਿਉਂਕਿ ਜਿਹੜੇ ਡਿਵਾਊਟ ਮੁਸਲਮਾਨ ਵੀ ਦਾੜੀ ਰੱਖਣਾ ਚਾਹੁੰਦੇ ਨੇ, ਇਸੇ ਤਰ੍ਹਾਂ ਯਹੂਦੀਆਂ 'ਚ ਵੀ, ਔਰ ਬਹੁਤ ਸੀਮਤ ਪਰਮਿਸ਼ਨ ਇੱਕ ਸਿਨਾਗੋਗ ਜਿਹੜੇ ਫੌਜ ਦੇ ਵਿੱਚ ਹੁੰਦੇ ਨੇ ਉਹਦੇ 'ਚ ਕਿਸੇ ਜਿਊ ਨੂੰ ਮਿਲੀ ਸੀ, ਅਦਰਵਾਈਜ਼ ਉਹਨਾਂ ਨੂੰ ਵੀ ਨਹੀਂ ਸੀ, ਉਹਨਾਂ ਦੇ ਪ੍ਰੀਚਰ ਨੂੰ ਵੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਸੀ। ਸੋ ਮੈਂ ਸਮਝਦਾ ਵੀ ਇਹ ਅਕਾਲ ਪੁਰਖ ਨੇ ਸਿੱਖਾਂ ਨੂੰ ਵੀ ਦਿੱਤਾ ਹੈ ਕਿ ਅਸੀਂ ਲੜਨਾ ਜੀ, ਅਸੀਂ ਆਪਣੇ ਹੱਕਾਂ ਲਈ ਖਲੋਣਾ, ਤੇ ਜਦੋਂ ਫਿਰ ਸਿੱਖ ਖਲੋਂਦਾ ਤੇ ਫਿਰ ਦਰਵਾਜ਼ੇ ਬਾਕੀਆਂ ਲਈ ਵੀ ਖੁੱਲ ਜਾਂਦੇ ਨੇ। ਸੋ ਅਸੀਂ ਕੈਪਟਨ ਸਿਮਰਤਪਾਲ ਸਿੰਘ ਔਰ ਆਪਣੇ ਸਾਰੇ ਹੀ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਦੇ ਲਈ ਐਫਰਟ ਕੀਤਾ ਹੈ, ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ। ਦੂਸਰੀ ਖਬਰ ਜਿਹੜੀ ਜਦੋਂ ਕਿ ਪਿਛਲੇ ਦਿਨਾਂ 'ਚ ਅਸੀਂ ਜਾਪਾਨ ਦੇ ਪ੍ਰਾਈਮ ਮਿਨਿਸਟਰ, ਬੇਸ਼ੱਕ ਉਹਨੂੰ ਅਸੀਂ ਬਹੁਤ ਡੀਟੇਲ 'ਚ ਗੱਲ ਨਹੀਂ ਸੀ ਕੀਤੀ, ਜਸਟ ਬਰੀਫ ਹੀ ਸੀ ਕਿ ਵੀ ਕਿਵੇਂ ਇਹ ਕਿੰਨੇ 90,000 ਕਰੋੜ ਦੀ ਬੁਲੇਟ ਟ੍ਰੇਨ ਜਿਹੜੀ ਹੈ ਉੱਥੇ ਜਿਹੜੀ ਹੈ ਉਹ ਅਹਿਮਦਾਬਾਦ ਤੇ ਬੰਬਈ ਵਿਚਾਲੇ ਕਰ ਰਹੇ ਨੇ। ਪਰ ਉਸ ਸਾਰੇ ਪੀਰੀਅਡ ਦੇ ਵਿੱਚ ਇੱਕ ਜਿਹੜੀ ਗੱਲ ਜਿਹਦੇ 'ਚ ਆਇਆ ਕਿ ਜੀ US ਇੰਡੀਆ ਮਾਲਾਬਾਰ ਰੀਜਨ ਦੇ ਵਿੱਚ ਜੁਆਇੰਟ ਨੇਵਲ ਐਕਸਰਸਾਈਜ਼ਸ ਕਰ ਰਹੇ ਨੇ, ਔਰ ਉਹਦੇ 'ਚ ਆਇਆ ਕਿ ਜੀ ਜਾਪਾਨ ਵੀ ਜਿਹੜਾ ਉਸ ਨੂੰ ਉਹ ਜੁਆਇਨ ਕਰੇਗਾ ਇੰਡੀਆ ਔਰ US ਦੇ ਨਾਲ। ਔਰ ਮੈਨੂੰ ਉਦੋਂ ਹੀ ਲੱਗਦਾ ਸੀ ਕਿ ਵੀ ਇਹ ਹੁਣ ਚਾਈਨਾ ਨੂੰ, ਜਿਹਨੂੰ ਡਰੈਗਨ ਕਹਿੰਦੇ ਨੇ, ਉਹਨੂੰ ਫੁੰਕਾਰਾ ਮਾਰਨਾ, ਉਹਨੂੰ ਨਾਰਾਜ਼ ਕਰਨਾ, ਜਾਂ ਉਹ ਇਸ ਦੇ ਲਈ ਜਿਵੇਂ ਨਾ ਸਾਡੇ ਪੰਜਾਬ ਜਿਵੇਂ ਨਾਸਾਂ ਫਲਾਣੀਆਂ ਵੀ ਉਹਦੀਆਂ ਗੁੱਸੇ 'ਚ ਨਾਸਾਂ ਫੈਲਾ ਦਿੱਤੀਆਂ। ਔਰ ਮੈਂ ਅੱਜ ਜਦੋਂ ਖਬਰ ਦੇਖ ਰਿਹਾ ਸੀ ਟ੍ਰਿਬਿਊਨ ਦੀ, ਤੇ ਚਾਈਨਾ ਫਿਊਮਸ ਓਵਰ ਜਾਪਾਨਸ ਇਨਕਲੂਜਨ, ਔਰ ਚਾਈਨਾ ਦਾ ਫੋਰਨ ਮਿਨਿਸਟਰ ਹੈ, ਉਹਨਾਂ ਦਾ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਹੋਂਗ ਲੀ, ਉਹਨਾਂ ਨੇ ਅੱਜ ਆਲਮੋਸਟ ਚਾਈਨੀਜ਼ ਸਟਾਈਲ ਦੇ ਵਿੱਚ ਵਾਰਨਿੰਗ ਹੀ ਹੈ, ਕਿਉਂਕਿ ਉਹ ਵੀ ਅੰਡਰਸਟੇਟਮੈਂਟ ਦਿੰਦੇ ਨੇ ਬ੍ਰਿਟਿਸ਼ ਦੀ ਤਰ੍ਹਾਂ ਜੀ। ਉਹਨਾਂ ਨੇ ਕਿਹਾ ਕਿ ਇਟਸ ਹੋਪਫੁਲ ਟੋਕੀਓ ਵਿਲ ਨਾਟ ਪ੍ਰੋਵੋਕ ਕਨਫਰੰਟੇਸ਼ਨ ਐਂਡ ਹਾਈਟਨ ਟੈਂਸ਼ਨਸ ਇਨ ਦਾ ਰੀਜਨ। ਉਹਨੇ ਮਾਲਾਬਾਰ ਨੇਵਲ ਐਕਸਰਸਾਈਜ਼ ਤੋਂ ਉਹਨਾਂ ਨੇ ਕਮੈਂਟ ਕੀਤਾ ਕਿ ਅਸੀਂ ਆਸ ਕਰਦੇ ਹਾਂ ਕਿ ਟੋਕੀਓ ਯਾਨੀ ਕਿ ਜਾਪਾਨ ਉਹ ਟਕਰਾਅ ਨੂੰ ਜਿਹੜਾ ਉਹ ਐਨਕਰੇਜ ਨਹੀਂ ਕਰੇਗਾ, ਉਸ ਨੂੰ ਉਤਸ਼ਾਹਿਤ ਨਹੀਂ ਕਰੇਗਾ, ਤਾਂ ਕਿਉਂਕਿ ਉਸ ਦੇ ਨਾਲ ਇਸ ਰੀਜਨ ਦੇ ਵਿੱਚ ਜਿਹੜੀਆਂ ਟੈਂਸ਼ਨਸ ਨੇ, ਜਿਹੜੀ ਆਪਸੀ ਭੜਕਾਹਟ ਹੈ, ਉਹ ਪੈਦਾ ਹੁੰਦੀ ਹੈ। ਆਵਰ ਪੋਜੀਸ਼ਨ ਇਜ਼ ਕਲੀਅਰ, ਇਟਸ ਹੋਪਡ that relevant country will not provoke confrontation and heighten tensions in the region, Chinese Foreign Ministry spokesman Hong Li told a media briefing while replying to a question on Japan's inclusion in the Malabar drills. During Japanese Prime Minister Shinzo Abe's visit to India last week, it was announced that Japan would be a partner in Malabar naval exercises, taking it from a bilateral naval exercise between India and US to trilateral level on a permanent basis. ਹੁਣ ਇਹ ਸਿੱਧਾ ਜਿਹਨੂੰ ਕਹਿੰਦੇ ਨੇ ਟੂ ਸ਼ੋ ਦਾ ਰੈੱਡ ਟੈਗ, ਕਿ ਲਾਲ ਕੱਪੜਾ ਜਿੱਦਾਂ ਬੁੱਲ ਨੂੰ ਤੁਸੀਂ ਦਿਖਾਉਂਦੇ ਹੋ। ਸੋ ਹੁਣ ਵੀ ਤੁਸੀਂ ਆਲਰੇਡੀ ਪਹਿਲਾਂ ਅਮਰੀਕਾ ਦੇ ਨਾਲ ਮਾਲਾਬਾਰ ਚ ਜੁਆਇੰਟ ਬਾਈਲੇਟਰਲ ਕਰ ਰਹੇ ਹੋ, ਆਲਰੇਡੀ ਪ੍ਰੋਵੋਕੇਸ਼ਨ ਹੈ, ਔਰ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਹੁਣ ਫਿਊਚਰ ਚ ਜਾਪਾਨ ਵੀ ਜਿਹੜਾ ਉਹਦੇ ਚ ਸ਼ਮੂਲੀਅਤ ਕਰੇਗਾ ਔਨ ਪਰਮਾਨੈਂਟ ਬੇਸਿਸ। ਸੋ ਇਹ ਚਾਈਨਾ ਨੂੰ ਜਿਹੜੇ ਕਿ ਬਹੁਤ ਸੈਂਸਿਟਿਵ ਨੇ ਇਹਨਾਂ ਮਾਮਲਿਆਂ ਦੇ ਵਿੱਚ, ਇਹ ਅਸੀਂ ਸਮਝਦੇ ਹਾਂ ਕਿ ਵੀ ਇੱਕ ਪਾਸੇ ਭਾਵੇਂ ਜਿਵੇਂ ਮੈਂ ਪਿਛਲੇ ਦਿਨਾਂ 'ਚ ਹਬੀਬ ਜ਼ਾਲਬ ਜਿਹੜੇ ਪਾਕਿਸਤਾਨ ਦੇ ਬੜੇ ਇੱਕ ਪਪੂਲਰ ਕਵੀ ਹੋਏ, ਸੋਸ਼ਲਿਸਟ ਉਹਨਾਂ ਦੀ ਲੀਨਿੰਗ ਸੀ, ਬਟ ਬਹਾਦਰ ਆਦਮੀ ਜਿਹੜੇ ਹਰ ਪ੍ਰੈਜ਼ੀਡੈਂਟ ਦੇ ਸਾਹਮਣੇ, ਜਿਨ੍ਹਾਂ ਨੇ ਮਾਰਸ਼ਲ ਲਾਅ ਲਾਇਆ, ਅਯੂਬ ਖਾਨ ਹੋਏ ਜਾਂ ਯਹੀਆ ਖਾਨ ਹੋਏ, ਜ਼ਿਆਉਲ ਹਕ ਹੋਏ, ਉਹਨਾਂ ਸਾਹਮਣੇ ਵੀ ਖਲੋਤੇ, ਜ਼ੁਲਫਿਕਾਰ ਅਲੀ ਭੁੱਟੋ ਦੇ ਸਾਹਮਣੇ ਵੀ ਖਲੋਤੇ ਤੇ ਉਹ ਜਦੋਂ ਇਸ ਕਿਸਮ ਦੀਆਂ ਨੀਤੀਆਂ ਦੀ ਗੱਲ ਹੁੰਦੀ ਹੈ, ਔਰ ਕਈ ਵਾਰੀ ਉਹਨਾਂ ਦੇ ਬੜੇ ਖੂਬਸੂਰਤ ਜੁਮਲੇ ਨੇ, ਉਹਨਾਂ ਦਾ ਅੰਦਾਜ਼ ਉਰਦੂ ਦਾ, ਔਰ ਜਿਵੇਂ ਕਾਮਨ ਮੈਨ ਨੂੰ ਉਹ ਟੱਚ ਕਰਦੇ ਸੀ, ਤਾਂ ਉਹਦੇ 'ਚ ਉਹਨਾਂ ਨੇ ਜਦੋਂ ਇਹ ਕਿਹਾ ਬੰਗਲਾਦੇਸ਼ ਪਾਲਿਸੀ ਜਿਹੜੀ ਪਾਕਿਸਤਾਨ ਦੀ ਸੀ ਉਹਨੂੰ ਰੈਫਰ ਕਰਦੇ, ਉਹਨਾਂ ਨੇ ਕਿਹਾ ਕਿ ਵੀ ਹਾਕਮਾਂ ਨੂੰ ਐਡਰੈਸ ਕਰਕੇ कि तुम समझते हो कि रास्ता कट रहा है, मैं समझता हूं कि मंजिल खो रहे हो। कि भी ਤੁਹਾਨੂੰ ਲੱਗਦਾ ਹੈ ਵੀ ਜਿਹੜੀ ਤੁਹਾਡੀ ਨੀਤੀ ਹੈ ਜ਼ਬਰ ਜ਼ੁਲਮ ਦੀ, ਵੀ ਤੁਸੀਂ
ਤੁਹਾਡਾ ਰਸਤਾ ਮੁੱਕ ਰਿਹਾ, ਤੁਸੀਂ ਮੰਜ਼ਿਲ ਵੱਲ ਪਹੁੰਚ ਰਹੇ ਹੋ, ਪਰ ਇਹਦੇ ਨਾਲ ਤੁਸੀਂ ਮੰਜ਼ਿਲ ਗਵਾ ਰਹੇ ਹੋ। ਔਰ ਮੈਂ ਸਮਝਦਾ ਵੀ ਜਿਹੜੀ ਭਾਰਤ ਦੀ ਇਹ ਨੀਤੀ ਹੈ, ਉਹ ਇਹ ਭਾਰਤ ਇਹ ਸਮਝਦਾ ਕਿ ਦੇਖੋ ਵੱਡੇ ਸਾਹਿਬ ਨਾਲ ਵੀ ਸਾਡੀ ਯਾਰੀ ਪੈ ਗਈ, ਆ ਜਿਹੜਾ ਜਾਪਾਨ ਹੈ ਇਹਦੇ ਨਾਲ ਵੀ ਸਾਡੀ ਯਾਰੀ ਪੈ ਗਈ, ਪਰ ਜਦੋਂ ਕੋਈ ਚੈਲੰਜ ਆਏਗਾ, ਚੀਨ ਤੁਹਾਡਾ ਨੈਕਸਟ ਡੋਰ ਨੇਬਰ ਹੈ, ਚਾਈਨਾ ਔਰ ਜਾਪਾਨ ਦੀ ਸਾਈਕੋ ਹਿਸਟਰੀ ਹੈ ਜੀ। ਜਿਵੇਂ ਜਦੋਂ ਅਸੀਂ ਕਹਿੰਦੇ ਆ ਵੀ 1000 ਸਾਲ ਦੀ ਉਸ ਸਾਊਥ ਏਸ਼ੀਆ ਦੇ ਵਿੱਚ ਹਿੰਦੂਆਂ ਔਰ ਮੁਸਲਮਾਨਾਂ ਦੀ ਦੁਸ਼ਮਣੀ ਦਾ ਇਤਿਹਾਸ ਹੈ, ਔਰ ਉਹ ਇੱਕ ਦੂਜੇ ਨਾਲ ਕਦੇ ਵੀ ਟਰਸਟ ਲੈਵਲ ਤੇ ਨਹੀਂ ਆ ਸਕਦੇ। ਇਸੇ ਤਰ੍ਹਾਂ ਚਾਈਨਾ ਔਰ ਜਾਪਾਨ ਦੀ ਵੀ ਸਾਈਕੋ ਹਿਸਟਰੀ ਹੈ ਸਦੀਆਂ ਦੀ, ਔਰ ਇੱਕ ਦੂਜੇ ਲਈ ਕੰਟੈਂਪਟ ਹੈ। ਬੇਸ਼ੱਕ ਜਾਪਾਨੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਚਾਈਨਾ ਦੀਆਂ ਹੀ ਲਈਆਂ ਨੇ, ਜਿਵੇਂ ਸਕ੍ਰਿਪਟ ਵੀ ਹੈ ਉਹਨਾਂ ਦਾ, ਆਪਣੀ ਕੋਈ ਸਕ੍ਰਿਪਟ ਨਹੀਂ ਹੈ, ਔਰ ਦੂਜਾ ਲੇਕਿਨ ਕਿਉਂਕਿ ਜਾਪਾਨ ਦੇ ਵਿੱਚ ਇੱਕ ਆਪਣੇ ਕਿਸਮ ਦਾ ਇੰਪੀਰੀਅਲਿਜ਼ਮ ਰਿਹਾ, ਚਾਈਨਾ ਦੇ ਵਿੱਚ ਇੱਕ ਆਪਣੀ ਕਿਸਮ ਦੀ ਉਹਨਾਂ ਦੀਆਂ ਸੁੰਗ ਡਾਇਨੈਸਟੀ, ਦੂਜੀ ਆ 2000 ਸਾਲ ਡਾਇਨੈਸਟੀਜ਼ ਰਹੀਆਂ, ਓਬੀਡੀਐਂਸ ਟੂ ਦਾ ਕਿੰਗ ਉਹਨਾਂ ਦੇ ਬੇਸਿਕ, ਉਹ ਕਨਫਿਊਸ਼ੀਅਸ ਹੋਏ ਜਾਂ ਦੂਜੇ ਨੇ ਉਹਨਾਂ ਨੂੰ ਸਿਖਾਇਆ ਜੀ। ਲੇਕਿਨ ਇਹਦੇ ਬਾਵਜੂਦ ਜਾਪਾਨ ਨੇ ਹਮੇਸ਼ਾ ਹੀ ਚਾਈਨੀਜ਼ ਟੈਰੀਟਰੀ ਵੱਲ ਮੂਵ ਵੀ ਕੀਤਾ ਹੈ, ਉਹਨਾਂ ਦੇ ਉੱਤੇ ਜ਼ੁਲਮ ਵੀ ਕੀਤੇ। 1930ਵਿਆਂ ਦੇ ਵਿੱਚ ਜਾਪਾਨ ਨੇ ਜਿਸ ਤਰੀਕੇ ਨਾਲ ਚੀਨ ਨੂੰ ਰੋਂਦਿਆ ਕੋਰੀਆ ਦੇ ਨਾਲ ਜੋ ਸਲੂਕ ਕੀਤਾ ਹੈ, ਨੈਨਕਿੰਗ ਜਿਹੜੀ ਉਹਨਾਂ ਦੀ ਉਹ ਇੱਕ ਇੰਪੋਰਟੈਂਟ ਸ਼ਹਿਰ ਸੀ, ਕਿਵੇਂ ਉਸ ਨੂੰ ਜਿਹੜਾ ਉਹਨਾਂ ਨੇ ਨਾ ਸਿਰਫ ਹਜ਼ਾਰਾਂ ਲੋਕਾਂ ਨੂੰ ਮਾਰਿਆ, ਲੱਖਾਂ ਚਾਈਨੀਜ਼ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਉਹ ਬੇਅਦਬ ਕੀਤਾ, ਔਰ ਉਹਦੇ ਉੱਤੇ ਕਈ ਫਿਲਮਾਂ ਲਿਖਤਾਂ ਨੇ, ਰੇਪ ਆਫ ਨੈਨਕਿੰਗ 1930। ਸੋ ਚੀਨੀਆਂ ਦੇ ਅੰਦਰ ਇੱਕ ਬਿਲਟ ਇਨ ਜਿਵੇਂ ਕਿਸੇ ਨੇ ਜ਼ੁਲਮ ਕੀਤੇ ਹੁੰਦੇ ਨੇ ਔਰ ਧੱਕਾ ਕੀਤਾ ਹੁੰਦਾ ਹੈ ਜੀ, ਔਰ ਜਦੋਂ ਚਾਈਨਾ ਅੱਜ ਦੇ ਹਾਲਤ ਚ ਆਇਆ, ਲਿਬਰੇਟ ਹੋਇਆ, ਉਹਨੇ ਇਕੱਲੇ ਉਹ ਕੋਈ ਕਲੋਨੀਅਲ ਪਾਵਰਸ ਨਾਲ ਨਹੀਂ ਲੜਿਆ। ਇੱਕ ਪਾਸੇ ਉਹਨੇ ਜਾਪਾਨ ਨੂੰ ਸਾਫ਼ ਕਰਕੇ ਵਾਪਸ ਧੱਕਿਆ ਮਾਓ ਸੇ ਤੁੰਗ ਨੇ, ਦੂਸਰੇ ਪਾਸੇ ਰਸ਼ੀਆ ਨੂੰ ਇੱਧਰ ਨੂੰ ਧੱਕਿਆ, ਮਨਚੂਰੀਆ ਜੀ ਰਸ਼ੀਆ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ ਸੀ, ਕਲੋਨੀਅਲ ਪਾਵਰ ਚਿਆਂਗ ਕਾਈ ਸ਼ੇਕ ਜਿਹਦੀ ਮਦਦ ਪੱਛਮੀ ਤਾਕਤਾਂ ਕਰ ਰਹੀਆਂ ਸੀ। ਸੋ ਜਿਹਨਾਂ ਦੀ 60-65 ਸਾਲ ਪਹਿਲਾਂ ਜਿਨ੍ਹਾਂ ਤੋਂ ਤੁਸੀਂ ਮੁਲਕ ਆਪਣਾ ਆਜ਼ਾਦ ਕਰਵਾਇਆ ਹੈ, ਤੇ ਤੁਹਾਡਾ ਨੈਕਸਟ ਡੋਰ ਗਵਾਂਢੀ ਜਿਹੜਾ ਹੈ ਇੰਡੀਆ, ਉਹ ਉਹਨਾਂ ਨੂੰ ਕਹੇ ਜੀ ਸਾਡੀ ਇਹਦੇ ਨਾਲ ਯਾਰੀ, ਅਸੀਂ ਤੁਹਾਡੇ ਪਾਣੀਆਂ 'ਚ ਆ ਕੇ ਨੇਵਰ ਐਕਸਰਸਾਈਜ਼ ਕਰਾਂਗੇ ਔਰ ਅਸੀਂ ਹੁਣ ਪਰਮਾਨੈਂਟ ਹੋ ਗਏ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਵੇਂ ਜਿਸ ਤਰੀਕੇ ਨਾਲ ਮੋਦੀ ਘਰ ਤਾਂ ਬਹਿੰਦਾ ਹੀ ਨਹੀਂ ਟਿਕ ਕੇ, ਕਿ ਜੀ ਬੜੀ ਐਗਰੈਸਿਵ ਫੋਰਨ ਪਾਲਿਸੀ ਦੇਖ ਲਓ ਵੀ ਨੇਪਾਲ ਜਿਹੜਾ ਹੱਥੋਂ ਗਵਾ ਲਏ, ਔਰ ਜਿਸ ਤਰੀਕੇ ਦੇ ਨਾਲ ਨੇਪਾਲ ਦੇ ਲੋਕਾਂ ਨਾਲ ਇਹ ਸਲੂਕ ਕਰ ਰਹੇ ਨੇ। ਹਾਲਾਂ ਇੰਡੀਅਨ ਮੀਡੀਆ ਬਹੁਤ ਹੱਦ ਤੱਕ ਖਬਰਾਂ ਨੂੰ ਦਬਾਉਂਦਾ ਹੈ, ਪਰ ਮੈਂ ਕੱਲ ਹੀ ਇੱਕ ਇਹਨਾਂ ਦੀ ਹਿੰਦੀ ਸਰਵਿਸ BBC ਦੇ ਉੱਤੇ ਪਿਛਲੇ ਦਿਨਾਂ 'ਚ ਮਨੋਜ ਗੁਜਰੇਲ, ਉਹਨਾਂ ਦਾ ਬਹੁਤ ਵੱਡਾ ਕਾਮੇਡੀਅਨ ਹੈ ਨੇਪਾਲ ਦਾ, ਉਹ ਇੱਥੇ ਆਇਆ ਸੀ ਜਦੋਂ ਪ੍ਰੋਟੈਸਟ ਨੇਪਾਲੀਆਂ ਨੇ ਕੀਤਾ UN ਦੇ ਬਾਅਦ ਜਦੋਂ ਅਰਥਕੁਏਕ ਵਿਕਟਮਸ ਲਈ ਉਹਨਾਂ ਦੀ ਜਰਨਲਿਸਟ ਐਸੋਸੀਏਸ਼ਨ ਨੇ ਫੰਡ ਰੇਜ਼ਿੰਗ ਕੀਤਾ, ਅਸੀਂ ਵੀ ਗਏ, ਸਿੱਖਾਂ ਦਾ ਡੈਲੀਗੇਸ਼ਨ ਗਿਆ, ਉਹਦੇ 'ਚ ਵੀ ਉਹਨੇ ਮੋਦੀ ਦੀ ਪੂਰੀ ਜਿਹੜੀ ਹੈ ਉਹ ਮਿਮਿਕਰੀ ਕੀਤੀ ਸੀ ਜੀ। ਔਰ ਮੈਂ ਕੱਲ ਦੇਖ ਰਿਹਾ ਸੀ ਵੀ ਲੀਡ ਸਟੋਰੀ ਸੀ BBC ਦੀ ਹਿੰਦੀ ਸਰਵਿਸ ਦੀ ਕਿ ਵੀ ਕਦੇ ਇਹੀ ਮਨੋਜ ਗੁਜਰੇਲ ਜਦੋਂ ਮੋਦੀ ਉੱਥੇ ਗਿਆ ਔਰ ਉਹਨਾਂ ਦੀ ਪਾਰਲੀਮੈਂਟ ਨੂੰ ਐਡਰੈਸ ਕੀਤਾ ਤੇ ਉਹ ਮੋਦੀ ਜੀ ਕਹਿੰਦਾ ਸੀ। ਉਹਨੇ ਕਿਹਾ ਕਿ ਵੀ ਜਿਵੇਂ ਹੁਣ, ਔਰ ਉਹਨਾਂ ਨੇ ਉਹਦੀਆਂ ਫੋਟੋਆਂ ਦਿੱਤੀਆਂ ਹੋਈਆਂ ਸੀ ਕਿ ਵੀ ਉਹਨੇ ਕਿਵੇਂ ਮੋਦੀ ਨੂੰ ਜਿਹੜਾ ਉਹ ਮਜ਼ਾਕ ਦਾ ਪਾਤਰ ਬਣਾਇਆ। ਫਿਰ ਉਹਨੇ ਕਿਹਾ ਜੀ ਸਾਰੇ ਹੀ ਕਾਮੇਡੀਅਨ ਜਾਂ ਇੱਥੇ ਜਿਹੜੇ ਇਸ ਵੇਲੇ ਨੇ ਉਹ ਕੋਈ ਬੁਲੰਦ ਆਵਾਜ਼ 'ਚ ਕਹਿੰਦੇ ਨੇ, ਆਮ ਲੋਕ ਵੀ ਭਾਰਤ ਪ੍ਰਤੀ ਉਹਨਾਂ ਦੇ ਵਿੱਚ ਨਫ਼ਰਤ ਵੱਧਦੀ ਜਾਂਦੀ ਹੈ। ਸੋ ਪਾਕਿਸਤਾਨ ਨੂੰ ਪਹਿਲਾਂ ਹੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਸੀ, ਔਰ ਸੁਸ਼ਮਾ ਸਵਰਾਜ ਨੇ ਬੜਾ ਆ ਕੇ ਇਹ ਪ੍ਰਭਾਵ ਜਿਵੇਂ ਅਜੇ ਰਾਜ ਸਭਾ ਦੇ ਵਿੱਚ ਬੋਲ ਹੀ ਰਹੀ ਸੀ ਕਿ ਜੀ ਦੇਖੋ ਅਸੀਂ ਉਹਨਾਂ ਨੂੰ ਟੈਰਰਿਜ਼ਮ ਬਾਰੇ ਕਿਹਾ ਔਰ ਦੂਜੇ ਬਾਰੇ ਕਿਹਾ। ਉਧਰ ਜਿਨ੍ਹਾਂ ਦਾ ਆਧਾਰ ਬਣਾ ਕੇ ਪਿਛਲੀ ਵਾਰ ਇੰਡੀਆ ਨੇ ਸੈਕਟਰੀ ਲੈਵਲ ਗੱਲਬਾਤ ਕੈਂਸਲ ਕਰ ਦਿੱਤੀ ਸੀ ਪਾਕਿਸਤਾਨ ਨਾਲ ਕਿ ਜੀ ਪਾਕਿਸਤਾਨੀ ਐਮਬੈਸੀ ਨੇ ਹੁਰੀਅਤ ਕਾਨਫਰੰਸ ਦੇ ਲੀਡਰਾਂ ਨੂੰ ਸੱਦਾ ਦਿੱਤਾ ਹੈ ਗੱਲਬਾਤ ਲਈ, ਔਰ ਐਨ ਜਦੋਂ ਉੱਥੇ ਸੁਸ਼ਮਾ ਸਵਰਾਜ ਰਾਜ ਸਭਾ 'ਚ ਕਰ ਰਹੀ ਸੀ, ਇਹ ਦੱਸ ਰਹੀ ਸੀ ਕਿ ਜਿਵੇਂ ਅਸੀਂ ਆਪਣੀਆਂ ਟਰਮਸ ਦੇ ਉੱਤੇ ਪਾਕਿਸਤਾਨ ਨੂੰ ਗੱਲਬਾਤ ਲਈ ਮਜਬੂਰ ਕੀਤਾ। ਅਸੀਂ ਵੀ ਉਸ ਪਾਸੇ ਦਾ ਹੀ ਦੱਸਿਆ ਸੀ ਵੀ ਝੁਕਾ ਹੈ, ਤੇ ਉਧਰ ਪਾਕਿਸਤਾਨ ਦੇ ਐਮਬੈਸਡਰ ਦੇ ਨਾਲ ਹੁਰੀਅਤ ਕਾਨਫਰੰਸ ਔਰ ਉਹਨਾਂ ਦਾ ਡੈਲੀਗੇਸ਼ਨ ਜਿਹਦੇ 'ਚ ਸਈਦ ਅਲੀ ਸ਼ਾਹ ਗਿਲਾਨੀ ਦਾ ਮੈਸੇਜ ਵੀ ਸੀ, ਉਹ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਨਾਲ ਵੀ ਕਿਉਂਕਿ ਇਸ ਕਿਸਮ ਦੀ ਵਨ ਅਪਮੈਨਸ਼ਿਪ ਕਰਦੇ ਨੇ, ਔਰ ਜਿਹੜਾ ਇਹਨਾਂ ਦਾ ਸ਼ਾਇਦ ਪਤਾ ਨਹੀਂ ਉਹਨੂੰ ਕ੍ਰਿਕਟ ਕੀ ਟਰਮ 'ਚ 20 ਕਹਿੰਦੇ ਨੇ ਕੋਈ ਮੈਚ,
ਉਹ ਧਰਮਸ਼ਾਲਾ 'ਚ ਹੋਣਾ ਸੀ ਜਦ ਪਾਕਿਸਤਾਨ ਨੂੰ ਸੱਦਾ ਦਿੱਤਾ ਹੋਇਆ ਸੀ। ਪਰ ਕਿਉਂਕਿ ਇੰਡੀਆ ਨੇ ਈਵਨ ਇਸ ਗੱਲਬਾਤ ਦੇ ਵਿੱਚ ਵੀ ਜਿਹੜਾ ਇੰਡੀਆ ਪਾਕਿਸਤਾਨ ਮੈਚ ਹੈ ਉਹ ਕਰਾਉਣ ਤੋਂ ਨਾ ਕਰ ਦਿੱਤੀ, ਥਰਡ ਨਿਊਟਰਲ ਕੰਟਰੀ 'ਚ ਵੀ ਨਹੀਂ, ਔਰ ਪਾਕਿਸਤਾਨ ਨੇ ਵੀ ਕਿਹਾ T20 ਕਹਿੰਦੇ ਨੇ ਕਿ ਅਸੀਂ ਉਹਨੂੰ ਸ਼ਾਇਦ ਅਸੀਂ ਦੇਖਾਂਗੇ ਵੀ ਪਾਕਿਸਤਾਨ ਦੀ ਟੀਮ ਨੇ ਉੱਥੇ ਜਾਣਾ ਹੈ ਕਿ ਨਹੀਂ ਜਾਣਾ। ਸੋ ਉਹਨਾਂ ਨੇ ਆਲਰੇਡੀ ਇਹ ਵੀ ਇੰਡੀਕੇਸ਼ਨ ਦੇ ਦਿੱਤੀ ਕਿ ਵੀ ਅਸੀਂ ਤੁਹਾਡੀ ਇਸ ਲੈਵਲ ਦਾ ਕ੍ਰਿਕਟ ਵੀ ਬਾਈਕਾਟ ਕਰਾਂਗੇ ਜੇ ਤੁਸੀਂ ਸਾਡੇ ਨਾਲ ਟੈਸਟ ਕ੍ਰਿਕਟ ਖੇਡਣ ਨੂੰ ਤਿਆਰ ਨਹੀਂ ਹੋ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਤੋਂ ਬਾਅਦ ਚੀਨ ਦੇ ਨਾਲ ਪੰਗਾ ਲੈਣਾ ਸਿੱਧੇ ਤੌਰ ਤੇ ਠੀਕ ਹੈ। ਤੁਸੀਂ ਕੋਈ ਸੌਦਾ ਕਰਨਾ ਹੈ, ਅਹਿਮਦਾਬਾਦ ਔਰ ਬੰਬਈ ਤੁਹਾਡੇ ਆਪਣੇ ਵਪਾਰੀ ਗੁਜਰਾਤੀਆਂ ਦੇ ਸ਼ਹਿਰ ਨੇ, 6 ਘੰਟੇ ਦੀ ਜਰਨੀ 2 ਘੰਟੇ 'ਚ ਹੋ ਜਾਏਗੀ। ਇਹਦੇ ਲਈ ਤੁਸੀਂ ਟੈਕਸ ਪੇਅਰ ਮਨੀ 90,000 ਕਰੋੜ ਤੁਹਾਨੂੰ ਮੁਬਾਰਕ, ਤੁਹਾਡੇ ਹੱਥ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ ਹੋਈਆਂ, ਜਿਵੇਂ ਮਰਜ਼ੀ ਉਹਨਾਂ ਨੂੰ ਉਛਾਲੋ ਜੀ। ਲੇਕਿਨ ਇਹ ਜਿਹੜੇ ਕੰਡੇ ਬੀਜੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ, ਇਹ ਠੀਕ ਨਹੀਂ ਹੈ ਕਿਉਂਕਿ 4 ਚੁਫੇਰੇ ਚੀਨ ਦੇ ਨਾਲ ਦੁਸ਼ਮਣੀ ਜਿਹੜੀ ਹੈ, ਔਰ ਆਲਰੇਡੀ ਤੁਹਾਨੂੰ ਭੁੱਲ ਗਿਆ ਵੀ 62 'ਚ ਤੁਹਾਡੇ ਨਾਲ ਕੀ ਹੋਇਆ। ਪਹਿਲਾਂ ਉਹ ਰੈਜ਼ੋਲੂਸ਼ਨ ਤਾਂ ਲਾਗੂ ਕਰਵਾ ਲਓ ਜਿਹੜੇ ਪਾਰਲੀਮੈਂਟ ਦੇ ਨੇ, 60-70 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਚੀਨ ਨੂੰ ਤੁਸੀਂ ਦਿੱਤੀ ਹੋਈ ਹੈ, ਤੁਹਾਡੇ ਤੋਂ ਖੋਈ ਹੈ ਉਹਨੇ, ਤੇ ਤੁਸੀਂ ਕਿਹਾ ਸੀ ਅਸੀਂ ਭਾਰਤ ਮਾਂ ਦੇ ਪੂਤ ਨਹੀਂ ਹੈਗੇ ਜੇ ਅਸੀਂ ਵਾਪਸ ਨਹੀਂ ਲੈਂਦੇ। ਸੋ ਇਹ ਇਸ਼ੂ ਜਿਹੜਾ ਇੱਕ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਜਾਪਾਨ ਦੇ ਨਾਲ ਜਿਹੜੀ ਇਹਨਾਂ ਦੀ ਯਾਰੀ ਹੈ ਉਹ ਇਹਨਾਂ ਨੂੰ ਮਹਿੰਗੀ ਪਏਗੀ। ਔਰ ਥਰਡ ਇਸ਼ੂ ਜਿਹੜਾ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਇੱਕ ਪਾਸੇ ਬਾਦਲ ਨੇ ਤਾਂ 2017 ਦੀਆਂ ਅਸੈਂਬਲੀ ਚੋਣਾਂ ਦਾ ਬਿਗਲ ਵਜਾਇਆ ਹੋਇਆ ਔਰ ਸਦਭਾਵਨਾ ਰੈਲੀਆਂ ਦੇ ਨਾਂ ਥੱਲੇ ਪਬਲਿਕ ਜਿਹੜੀ ਮਨੀ ਹੈ, ਟੈਕਸ ਪੇਅਰ ਮਨੀ, ਉਹ ਵੇਸਟ ਕੀਤੀ ਜਾ ਰਹੀ ਹੈ, ਗੋਇੰਦਵਾਲ 'ਚ ਕੀਤਾ। ਪਰ ਜਿਵੇਂ ਪੰਜਾਬ ਪੁਲਿਸ ਨੂੰ ਜਿੰਨੀਆਂ ਪਾਵਰਸ ਜਾਂ ਜਿਵੇਂ ਇਹਨਾਂ ਦੇ ਮੂੰਹ ਨੂੰ ਲਹੂ ਲਾਇਆ ਹੋਇਆ ਜੀ, ਉਹਦਾ ਨਤੀਜਾ ਸਾਹਮਣੇ ਹੈ ਕਿ ਕਦੇ ਨਾ ਕਦੇ ਕਿਤੇ ਨਾ ਕਿਤੇ ਕੁਛ ਨਾ ਕੁਛ ਐਸਾ ਵਾਪਰ ਰਿਹਾ ਹੈ ਜਿਹਦੇ ਥੱਲੇ ਜਾਏ, ਇਹਨੂੰ ਤੁਸੀਂ ਡਿਵਾਈਨ ਜਸਟਿਸ ਵੀ ਕਹੋ, ਰੱਬੀ ਜਸਟਿਸ ਹੈ ਕਿ ਵੀ ਤੁਸੀਂ ਜਿੰਨਾ ਮਰਜ਼ੀ ਕਵਰ ਅਪ ਕਰੋ ਤੁਹਾਡੀ ਹਕੀਕਤ ਬਾਹਰ ਆ ਜਾਂਦੀ ਹੈ। ਪਿੰਕੀ ਕੈਟ ਦਾ ਅਸੀਂ ਅੱਗੇ ਜ਼ਿਕਰ ਕੀਤਾ ਸੀ ਔਰ ਅਸੀਂ ਉਹਨੂੰ ਕ੍ਰੈਡੀਬਿਲਿਟੀ ਨਹੀਂ ਦੇਣਾ ਚਾਹੁੰਦੇ, ਪਰ ਇੱਕ ਗੱਲ ਜ਼ਾਹਰ ਹੈ ਕਿ ਕਿਵੇਂ ਹੁਣ ਸਟੈਪ ਬਾਈ ਸਟੈਪ ਪਿਛਲੇ ਦੌਰ ਦੀਆਂ ਪੁਲਿਸ ਜ਼ਿਆਦਤੀਆਂ ਵੀ ਬਾਹਰ ਆ ਰਹੀਆਂ ਨੇ। ਅੱਜ ਹੀ ਉਹਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਆਪਣੀ ਇਹ ਰਿਪੋਰਟ ਵੀ ਸੁਮੇਧ ਸੈਣੀ ਦੇ ਖਿਲਾਫ ਪ੍ਰੋਪਰ FIR ਕਿ 50 ਲੱਖ ਮੈਂ ਕਿਵੇਂ ਦਿੱਤਾ, ਕਿਹੜਾ ਬੰਦਾ ਆਇਆ, ਕੌਣ ਲੈ ਗਿਆ, ਕੀ ਹੈ, ਔਰ ਉਹ ਬਾਕੀ ਬਹੁਤ ਸਾਰੇ ਰੇਡੀਓ ਟਾਕ ਸ਼ੋਜ਼ ਤੇ ਵੀ ਆ ਰਹੇ। ਇਹਦਾ ਐਂਡ ਏਜੰਡਾ ਕੀ ਨਿਕਲੇਗਾ ਇਹ ਵੱਖਰੀ ਗੱਲ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੀਤੇ ਦੀਆਂ ਜਿਹੜੀਆਂ ਇਹਨਾਂ ਦੀਆਂ ਜ਼ਾਲਮਾਨਾ ਕਾਰਵਾਈਆਂ ਨੇ ਜਿਹਦੇ 'ਚ ਪਿੰਕੀ ਕੈਟ ਜਾਂ ਉਹਦੀ ਨਸਲ ਦੇ ਕਿੰਨੇ ਲੋਕ ਵਰਤੇ ਗਏ, ਇਹ ਖੁਲਾਸਾ ਘੱਟੋ ਘੱਟ ਲੋਕਾਂ ਦੇ ਵਿੱਚ ਜ਼ਰੂਰ ਹੋ ਰਿਹਾ। ਪਰ ਪੰਜਾਬ ਪੁਲਿਸ ਦੇ ਤੌਰ ਤਰੀਕੇ ਬਦਲੇ ਨਹੀਂ ਨੇ। ਜੇ ਤੁਸੀਂ ਪਿਛਲੇ ਹਫਤੇ ਦੀਆਂ ਔਰ ਇਹ ਵੀਕਐਂਡ ਦੀਆਂ ਇਹ 2 ਘਟਨਾਵਾਂ ਜਿਹੜੀਆਂ, ਇੱਕ ਦਾ ਜ਼ਿਕਰ ਅਸੀਂ ਫਰਾਈਡੇ ਦੇ ਸ਼ੋਅ 'ਚ ਕੀਤਾ ਵੀ ਸੀ ਕਿ ਕਿਵੇਂ ਇਸ ਦੇ ਬਾਦਲ ਦੇ ਆਪਣੇ ਹਲਕੇ ਲਾਂਬੀ ਦੇ ਵਿੱਚ ਇੱਕ 13 ਸਾਲ ਦੀ ਦਲਿਤ ਬੱਚੀ ਨੂੰ ਕਿਵੇਂ ਇਲਾਕੇ ਦੇ ਅਕਾਲੀ ਲੀਡਰ ਦੀ ਬੱਸ ਨੇ ਕੁਚਲਿਆ, ਲੋਕਾਂ ਨੇ ਧਰਨਾ ਦਿੱਤਾ, ਰੋਕਿਆ ਉਸ ਸਾਰੇ ਨੂੰ ਪੈਸੇਜ ਨੂੰ, ਔਰ ਕਿਵੇਂ ਅੱਧੀ ਰਾਤ ਨੂੰ ਪੁਲਿਸ ਨੇ ਜਿਹੜਾ ਉਹ ਰੇਡ ਕਰਕੇ ਉਹਦੀ ਡੈੱਡ ਬੋਡੀ ਧੂ ਕੇ ਕੁੜੀ ਦੀ 200 ਮੀਟਰ ਤੱਕ ਬਲੱਡ ਟ੍ਰੇਲ, ਔਰ ਇਹ ਟ੍ਰਿਬਿਊਨ ਨੇ ਵੀ ਇਹੀ ਵਰਡ ਯੂਜ਼ ਕੀਤੇ। ਔਰ ਅਜੇ ਇਸ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਦੂਸਰੀ ਘਟਨਾ ਅਬੋਹਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਅਕਾਲੀ ਲੀਡਰ ਦੇ ਫਾਰਮ ਹਾਊਸ ਦੇ ਵਿੱਚ ਇੱਕ ਗਰੀਬ ਦਲਿਤ, ਜਿਸ ਦੇ ਨਾਲ ਕੀ ਹੋਇਆ, ਕਿਉਂ ਹੋਇਆ, ਲੇਕਿਨ ਉਸ ਦੀਆਂ ਬਾਹਾਂ ਔਰ ਲੱਤਾਂ ਦੋਨੋਂ ਹੀ ਜਿਹੜੀਆਂ ਟੁੱਕ ਦਿੱਤੀਆਂ ਗਈਆਂ, ਚੌਪ ਆਫ ਕਰ ਦਿੱਤੀਆਂ ਗਈਆਂ। ਔਰ ਇਹਨਾਂ ਦੋਨਾਂ ਘਟਨਾਵਾਂ ਦਾ ਇੰਨਾ ਜ਼ਿਆਦਾ ਰੌਲਾ ਪਿਆ ਜੀ ਕਿ ਈਵਨ ਕੱਲ ਰਾਜ ਸਭਾ ਜਿਹੜੀ ਕਿ ਲੋਕ ਸਭਾ ਤੋਂ ਬਾਅਦ ਦੂਜਾ ਹਾਊਸ ਹੈ, ਉਹਦੀ ਕਾਰਵਾਈ ਨਹੀਂ ਚੱਲਣ ਦਿੱਤੀ ਬਹੁਜਨ ਸਮਾਜ ਪਾਰਟੀ, ਮਾਇਆਵਤੀ ਔਰ ਕਾਂਗਰਸ ਨੇ। ਔਰ ਉਹਨਾਂ ਨੇ ਮੰਗ ਕੀਤੀ ਹੈ ਸੈਂਟਰ ਤੋਂ ਕਿ ਅਕਾਲੀ BJP ਗਵਰਨਮੈਂਟ ਨੂੰ ਡਿਸਮਿਸ ਕਰੋ ਔਰ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਗੁੰਡਾ ਰਾਜ ਜਿਹੜਾ ਜਿੱਥੇ ਕਿ ਦਲਿਤਾਂ ਦੇ ਨਾਲ ਇਸ ਕਦਰ ਜਿਹੜੀ ਹੈ ਜ਼ਿਆਦਤੀ ਹੋ ਰਹੀ ਹੈ। ਔਰ ਈਵਨ ਟ੍ਰਿਬਿਊਨ ਨੇ ਇਸ ਦੇ ਉੱਤੇ ਐਡੀਟੋਰੀਅਲ ਵੀ ਲਿਖਿਆ ਜਿਹਦਾ ਹੈਡਿੰਗ ਹੈ ਹੈਵੀ ਹੈਂਡਡ ਇਨਡੀਡ, ਪੰਜਾਬ ਪੁਲਿਸ ਨੀਡਸ ਟੂ ਐਕਟ ਪ੍ਰੋਫੈਸ਼ਨਲੀ। ਹੁਣ ਉਹਨਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਜਦੋਂ ਉਹ ਸਿੱਖ ਬੱਚਿਆਂ ਨੂੰ ਮਾਰਦੇ ਸੀ, ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਸੀ, ਉਦੋਂ ਤਾਂ ਮੀਡੀਆ ਕਹਿੰਦਾ ਸੀ ਸੁਪਰ ਕਾਪ, KP ਗਿੱਲ ਸੁਪਰ ਕਾਪ ਔਰ ਕੁਡੋਸ ਟੂ ਪੰਜਾਬ ਪੁਲਿਸ, ਔਰ ਉਦੋਂ ਸਾਰਾ ਮੀਡੀਆ ਖੜਾ ਸੀ। ਹੁਣ ਜਦੋਂ ਕਿ ਉਹੀ ਜਿਹੜਾ ਉਹਨਾਂ ਦੇ ਮੂੰਹ ਨੂੰ ਲੱਗਾ ਲਹੂ ਹੈ ਉਹ
ਆਪਣਾ ਰੰਗ ਦਿਖਾ ਰਿਹਾ ਔਰ ਇਹਦੇ ਚ ਲੰਬਾ ਚੌੜਾ ਐਡੀਟੋਰੀਅਲ ਹੈ। ਅਖੀਰ ਜਿਹੜਾ ਪਾਰਟ ਹੈ ਜਿਹੜਾ ਦੱਸਦਾ ਵੀ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਬਾਦਲਗਰਦੀ ਦੇ ਥੱਲੇ ਦੋ ਹੀ ਗਰਦੀਆਂ ਪਲੀਆਂ, ਜਾਂ ਗੁੰਡਾਗਰਦੀ ਹੈ ਤੇ ਜਾਂ ਪੁਲਿਸ ਗਰਦੀ ਹੈ। ਗੁੰਡਾਗਰਦੀ ਤਾਂ ਨਿਤ ਨਜ਼ਰ ਆ ਰਹੀ ਹੈ ਹਰ ਥਾਂ ਤੇ। ਔਰ ਇਹਦੇ ਚ ਟ੍ਰਿਬਿਊਨ ਦਾ ਐਡੀਟੋਰੀਅਲ ਹੈ, ਦ ਕ੍ਰੈਡੀਬਿਲਿਟੀ ਆਫ ਦ ਪੁਲਿਸ ਫੋਰਸ ਇਨ ਪੰਜਾਬ has taken a beating following its inability to solve various instances of sacrilege that rocked the state in the recent past. ਵੀ ਇੱਕ ਪਾਸੇ ਤੇ ਇਹਨਾਂ ਦੀ ਕ੍ਰੈਡੀਬਿਲਿਟੀ ਪਹਿਲਾਂ ਹੀ ਥੱਲੇ ਗਈ ਹੋਈ ਹੈ ਪੰਜਾਬ ਪੁਲਿਸ ਦੀ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਦੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਪੀਰੀਅਡ 'ਚ ਹੋਈਆਂ ਉਹਨਾਂ ਨੂੰ ਉਹ ਸੋਲਵ ਨਹੀਂ ਕਰ ਸਕੇ। ਆਫਟਰ ਅ ਚੇਂਜ ਆਫ ਗਾਰਡ ਐਟ ਦ ਟਾਪ ਦੇਅਰ ਵਾਜ਼ ਐਨ ਐਕਸਪੈਕਟੇਸ਼ਨ ਆਫ ਚੇਂਜ ਇਨ ਦ ਅਪਰੋਚ। ਕਿ ਉਤਲਾ ਚੇਂਜ ਆਫ ਗਾਰਡ ਹੋਇਆ ਕਿ ਸੁਮੇਧ ਸੈਣੀ ਦੀ ਥਾਂ ਤੇ ਸੁਰੇਸ਼ ਅਰੋੜਾ ਆਇਆ ਔਰ ਇਸ ਗੱਲ ਦੀ ਆਸ ਸੀ ਕਿ ਕੋਈ ਤਬਦੀਲੀ ਹੋਏਗੀ। However, the manner in which these two incidents have been handled reflects a gross misunderstanding of the police rule. ਇਹ ਦੋਨੋਂ ਘਟਨਾਵਾਂ ਦਾ ਜ਼ਿਕਰ ਕੀਤਾ ਉਹਨਾਂ ਨੇ, ਜਿਹੜੀ ਬੱਚੀ ਦਲਿਤ ਬੱਸ ਦੇ ਥੱਲੇ ਜਿਹੜੀ ਮਾਰੀ ਗਈ ਔਰ ਬਾਅਦ ਚ ਉਹਦੇ ਨਾਲ ਜਿਵੇਂ ਪੁਲਿਸ ਨੇ ਲੋਕਾਂ ਨਾਲ ਉਹਦੇ ਘਰਦਿਆਂ ਨਾਲ ਸਲੂਕ ਕੀਤਾ, ਔਰ ਦੂਸਰੀ ਘਟਨਾ ਜਿਹਦੇ ਚ ਗਰੀਬ ਦਲਿਤ ਦੀਆਂ ਬਾਹਾਂ ਔਰ ਲੱਤਾਂ ਜਿਹੜੀਆਂ ਨੇ ਉਹ ਵੱਢ ਦਿੱਤੀਆਂ ਗਈਆਂ। ਉਹਨੇ ਕਹਿੰਦੇ ਕਿ ਵੀ ਇਹ ਪੁਲਿਸ ਦਾ ਰੋਲ ਬਹੁਤ ਮਾੜਾ ਹੈ। ਇਹ ਪੁਲਿਸ ਫੋਰਸ ਇਜ਼ ਨਾਟ ਦ ਪੋਲੀਟੀਕਲ ਆਰਮ ਆਫ ਦ ਰੂਲਿੰਗ ਪਾਰਟੀ ਆਫ ਦ ਡੇ। ਕਿ ਪੰਜਾਬ ਪੁਲਿਸ ਤਾਂ ਇਵੇਂ ਬਿਹੇਵ ਕਰ ਰਹੀ ਹੈ ਜਿਵੇਂ ਉਹ ਅਕਾਲੀ ਦਲ ਦੀ ਬਾਹ ਹੋਏ। ਵੀ ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਹਿਫਾਜ਼ਤ ਲਈ ਹੁੰਦੀ ਹੈ, ਕਿਸੇ ਪੋਲੀਟੀਕਲ ਪਾਰਟੀ ਦੀ ਬਾਹ ਨਹੀਂ। ਦ ਪੰਜਾਬ ਪੁਲਿਸ ਲੀਡਰਸ਼ਿਪ ਨੀਡਸ ਟੂ ਮੇਕ ਦ ਮੈਨ ਐਂਡ ਆਫਿਸਰਸ ਕੌਨਸ਼ੀਅਸ of the distinction between a political role and its professional duties. ਉਹਨਾਂ ਨੂੰ ਦੱਸਿਆ ਜਾਏ ਕਿ ਜੀ ਪ੍ਰੋਫੈਸ਼ਨਲ ਕੀ ਹੈ ਤੇ ਪੋਲੀਟੀਕਲ ਕੀ ਹੈ। ਹਾਲਾਂ ਇਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਇੱਕ ਇੱਕ ਥਾਣੇ ਦੇ ਵਿੱਚ ਥਾਣੇਦਾਰ ਲੱਗਣ ਲਈ 50-50 ਲੱਖ ਤੋਂ 2-2 ਕਰੋੜ ਦਾ ਸੌਦਾ ਹੁੰਦਾ ਹੈ, ਜਿਹੜਾ ਐਸਪੀ ਤੋਂ ਲੈ ਕੇ ਥੱਲੇ ਤੱਕ ਲੱਗਦੇ ਨੇ, ਤੇ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦਾ ਪ੍ਰੋਫੈਸ਼ਨਲ ਰੋਲ ਫਿਰ ਕੀ ਹੈ। ਉਹ ਪੈਸੇ ਬਣਾਉਣਾ ਹੈ ਤੇ ਜਿਹੜੀ ਪਾਰਟੀ ਦੇ ਨੂੰ ਪੈਸੇ ਦੇ ਕੇ ਉਹ ਲੱਗੇ ਨੇ ਉਹਨਾਂ ਦੇ ਹੱਕ 'ਚ ਭੁਗਤਣਾ। The police has only one mandate to serve the public interest and ensure the citizens' safety. The police is not the keeper of the politicians' interests. ਹੁਣ ਇਹ ਵੀ ਇਨੋਸੈਂਟ ਬਣੇ ਹੋਏ ਨੇ ਮੀਡੀਆ ਵਾਲੇ, ਜਿਵੇਂ ਇਹਨਾਂ ਨੂੰ ਪਤਾ ਨਹੀਂ ਹੈ ਕਿ ਜਿਸ ਸਟੇਟ ਨੇ ਰੂਥਲੈਸਲੀ ਪੁਲਿਸ ਨੂੰ ਯੂਜ਼ ਕੀਤਾ ਹੈ, ਆਰਮੀ ਨੂੰ ਰੂਥਲੈਸਲੀ ਯੂਜ਼ ਕੀਤਾ। ਪੁਲਿਸ ਨੂੰ ਤਾਂ ਹਰ ਸਟੇਟ ਗਵਰਨਮੈਂਟ ਹੀ ਆਪਣੇ ਮਫਾਦ ਲਈ ਕਰਦੀ ਹੈ, ਪਰ ਜਿਵੇਂ ਇੰਡੀਅਨ ਸਟੇਟ ਨੇ ਆਰਮੀ ਨੂੰ ਯੂਜ਼ ਕਰਕੇ ਟੈਂਕਾਂ ਤੋਪਾਂ ਦੇ ਨਾਲ ਆਪਣੇ ਸਿਟੀਜ਼ਨਸ ਨੂੰ ਮਾਰਿਆ ਹੈ, ਆਪਣੇ ਸਿਟੀਜ਼ਨਸ ਦੇ ਪਵਿੱਤਰ ਜਿਹੜੇ ਗੁਰਧਾਮ ਨੇ ਉਹਨਾਂ ਨੂੰ ਜਿਹੜਾ ਬੇਅਦਬ ਕੀਤਾ ਹੈ। ਤੇ ਜਦੋਂ ਇਸ ਕਦਰ ਤੁਸੀਂ ਚਲੇ ਜਾਂਦੇ ਹੋ ਜ਼ੁਲਮ ਦੇ ਖੇਤਰ 'ਚ, ਤੇ ਫਿਰ ਇਨ ਦਾ ਐਂਡ ਇੱਕ ਜ਼ਾਲਮ ਦੇ ਲਈ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਬੇਸ਼ੱਕ ਤੁਹਾਡੀ ਬਿਲਡਿੰਗ ਦੇ ਉੱਤੇ 4 ਦਿਨ ਦੂਸਰਿਆਂ ਨੂੰ ਢਾਏਗਾ, ਫਿਰ ਉਹ ਅਲਟੀਮੇਟਲੀ ਤੁਹਾਡੇ ਵੱਲ ਹੀ ਆਏਗਾ। ਔਰ ਜੋ ਹੁਣ ਬਿਹੇਵ ਪੁਲਿਸ ਕਰ ਰਹੀ ਹੈ ਇਹ ਉਸ ਸਾਰੀ ਲੈਗੇਸੀ ਦਾ ਹਿੱਸਾ ਹੀ ਹੈ ਜਿਹੜੀ ਸਟੇਟ ਨੇ ਔਰ ਸੈਂਟਰ 'ਚ ਬੈਠੀਆਂ ਏਜੰਸੀਆਂ ਨੇ ਖੁੱਲੀ ਛੁੱਟੀ ਦੇ ਕੇ। ਔਰ ਇਹ ਅੱਜ ਪੁਲਿਸ ਕੋਈ ਲੋਕਾਂ ਦੀ ਰਖਵਾਲੀ ਨਹੀਂ ਹੈ। ਫਰਕ ਇੰਨਾ ਹੀ ਹੈ ਕਿ ਇੱਕ ਸੜਕਾਂ ਤੇ ਘੁੰਮਦੇ ਗੁੰਡੇ ਨੇ ਜੀ, ਔਰ ਇਹ ਕ੍ਰਿਮੀਨਲਸ ਇਨ ਯੂਨੀਫਾਰਮ ਨੇ, ਯੂਨੀਫਾਰਮਡ ਕ੍ਰਿਮੀਨਲਸ ਨੇ, ਵਰਦੀਧਾਰੀ ਗੁਨਾਹ ਅਪਰਾਧੀ ਨੇ। ਸੋ ਇਹ ਅੱਜ ਦੇ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ